ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 2 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਕੌਰ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਵਾਈਫ ਆ ਉਹਨਾਂ ਨੂੰ ਜਿਹੜਾ ਹੈਗਾ ਆ ਮਿਲਾਨੀਆ ਟਰੰਪ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈਗਾ ਆ। ਲੋਕਾਂ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਜਿਹੜਾ ਮਿਲਟਰੀ ਦਾ ਹਸਪੀਟਲ ਆ ਉੱਥੇ ਲਿਜਾਇਆ ਗਿਆ ਹੈਗਾ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਲਈ ਗੁੱਡ ਵਿਸ਼ਜ਼ ਕੀਤੀਆਂ ਹੈਗੀਆਂ ਵੀ ਮੈਂ ਦੋਨਾਂ ਨੂੰ ਚਾਹੁੰਦਾ ਵੀ ਬਹੁਤ ਜਲਦੀ ਤੋਂ ਜਲਦੀ ਉਹਨਾਂ ਦੀ ਰਿਕਵਰੀ ਹੋਵੇ, ਸਪੀਡੀ ਰਿਕਵਰੀ ਹੋਵੇ, ਕਿਉਂਕਿ ਕਹਿੰਦੇ ਪਈ ਅਸੀਂ ਇੱਕ ਬਹੁਤ ਵੱਡੀ ਜਿਹੜੀ ਪੋਲੀਟੀਕਲ ਫਾਈਟ ਆ ਉਹਦੇ ਵਿੱਚ ਬਿਲਕੁਲ ਲਾਸਟ ਵਾਲੀ ਸਟੇਜ ਦੇ ਉੱਤੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਤੇ ਉਹਨਾਂ ਦੇ ਸਟਾਫ ਵੱਲੋਂ ਜਿਹੜੀਆਂ ਆ ਐਡਵਰਟਾਈਜ਼ਮੈਂਟਸ ਵੀ ਆ, ਉਹਨਾਂ ਨੂੰ ਵੀ ਥੋੜ੍ਹੇ ਸਮੇਂ ਦੇ ਲਈ ਉਹਨਾਂ ਨੇ ਬੰਦ ਕਰ ਦਿੱਤਾ ਹੈਗਾ ਆ। ਜੀ ਬਿਲਕੁਲ। ਉੱਧਰ ਜਿਹੜੇ ਆ MSNBC ਦੇ ਇੱਕ ਹੋਸਟ ਆ, ਉਹਨਾਂ ਨੇ ਨੈਂਸੀ ਪਲੋਸੀ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਇਹ ਪੁੱਛ ਲਿਆ ਵੀ ਜਿਹੜੀ ਕੰਟੀਨਿਊਟੀ ਆਫ ਗਵਰਨਮੈਂਟ ਆ ਉਸ ਦੇ ਬਾਰੇ ਕੀ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਆ ਜਾਂ ਨਹੀਂ। ਰਾਸ਼ਟਰਪਤੀ ਟਰੰਪ ਦੇ ਕੋਵਿਡ ਡਾਇਗਨੋਸਿਸ ਆ, ਉਸ ਤੋਂ ਬਾਅਦ 'ਚ ਇਹ ਜਿਹੜੀ 25ਵੀਂ ਮੱਧ ਹੈਗੀ ਆ ਸੰਵਿਧਾਨ ਦੀ ਅਮਰੀਕਾ ਦੇ ਵਿੱਚ, ਉਹ ਜੇ ਰਾਸ਼ਟਰਪਤੀ ਟਰੰਪ ਨਹੀਂ ਹੁੰਦੇ ਤਾਂ ਫਿਰ ਉਸ ਤੋਂ ਬਾਅਦ 'ਚ ਉਪ ਰਾਸ਼ਟਰਪਤੀ ਇਹ ਲਾਈਨ ਚੇਨ ਆਫ ਕਮਾਂਡ ਹੁੰਦੀ ਆ ਵੀ ਜੇ ਪਹਿਲੇ ਨਹੀਂ ਅਵੇਲੇਬਲ ਫਿਰ ਦੂਜੇ ਨੰਬਰ 'ਤੇ ਵਾਈਸ ਪ੍ਰੈਜ਼ੀਡੈਂਟ, ਜੇ ਵਾਈਸ ਪ੍ਰੈਜ਼ੀਡੈਂਟ ਨਹੀਂ ਅਵੇਲੇਬਲ ਅਤੇ ਹਾਊਸ ਦੇ ਜਿਹੜੇ ਸਪੀਕਰ ਆ ਫਿਰ ਉਹਨਾਂ ਤੱਕ ਜਿਹੜੀ ਉਹ ਗੱਲ ਆਉਂਦੀ ਆ। ਉੱਦਾਂ ਉਹਨਾਂ ਨੇ ਇਸ ਗੱਲਬਾਤ ਦੇ ਵਿੱਚ ਆਖਿਆ ਆ ਵੀ ਉਹਨਾਂ ਦੀ ਮਨੂਚਨ ਦੇ ਨਾਲ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਅਤੇ ਕਹਿੰਦੇ ਵੀ ਸ਼ਾਇਦ ਅਸੀਂ ਜਿਹੜੇ ਸਟਿਮੂਲਸ ਪੈਕੇਜ ਨੂੰ ਲੈ ਕੇ ਜਿਹੜੀ ਡੀਲ ਆ ਉਸ ਦੇ ਵੱਲ ਜਲਦ ਜਿਹੜਾ ਉਹ ਵੱਧ ਸਕਦੇ ਹਾਂ। ਉੱਧਰ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੀ ਕੀਤੀ ਗਈ ਟਵੀਟ ਵੀ ਕੋਵਿਡ-19 ਉਹ ਪੋਜ਼ੀਟਿਵ ਆਏ ਆ, ਕਹਿੰਦੇ ਟਵਿੱਟਰ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਲਾਈਕਡ ਟਵੀਟ ਜਿਹੜੀ ਆ ਉਹ ਬਣ ਚੁੱਕੀ ਹੋਈ ਆ। ਸੋ ਕਈ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਇਸ ਮੌਕੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ ਵੀ ਇੱਕ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਅਤੇ ਉਹਨਾਂ ਨੇ ਕਿਹਾ ਵੀ ਫਿਜ਼ੀਸ਼ੀਅਨ ਦੇ ਕਹਿਣ ਦੇ ਉੱਤੇ ਗਏ ਨੇ। ਉੱਦਾਂ ਉਹਨਾਂ ਦੇ ਨਜ਼ਦੀਕੀ ਸੂਤਰਾਂ ਤੋਂ ਇਹ ਵੀ ਪਤਾ ਲੱਗ ਰਿਹਾ ਵੀ ਰਾਸ਼ਟਰਪਤੀ ਟਰੰਪ ਅਜੇ ਵੀ ਆਪਣੇ ਨਜ਼ਦੀਕੀ ਕੰਮ ਕਰਨ ਵਾਲਿਆਂ ਨੂੰ ਡਾਇਰੈਕਸ਼ਨਸ ਦੇ ਰਹੇ ਆ ਵੀ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ। ਰਾਸ਼ਟਰਪਤੀ ਟਰੰਪ ਨੇ ਉੱਦਾਂ ਕਾਫੀ ਵਾਰੀ ਜਿਹੜਾ ਹਰਜੋਤ ਸਿੰਘ ਜੀ ਉਹ ਆਖਦੇ ਰਹੇ ਨੇ, ਕਹਿੰਦੇ ਰਹੇ ਨੇ ਵੀ ਜਿਹੜੀਆਂ ਸਵੇਰ ਵਾਲੀਆਂ ਬਰੀਫਿੰਗਸ ਹੁੰਦੀਆਂ ਉਸ ਦੇ ਵਿੱਚ ਉਹ ਫੇਸ ਟੂ ਫੇਸ ਗੱਲ ਕਰਨਾ ਜਿਹੜਾ ਉਹ ਪਸੰਦ ਕਰਦੇ ਨੇ। ਪਰ ਹੁਣ ਕੁਆਰੰਟੀਨ ਦੇ ਚੱਲਦਿਆਂ ਜਾਂ ਉਹਨਾਂ ਦੇ ਡਾਇਗਨੋਸ ਨੂੰ ਮੁੱਖ ਰੱਖਦੇ ਹੋਏ ਹੋ ਸਕਦਾ ਵੀ ਉਹਨਾਂ ਦੇ ਨਾਲ ਡਾਇਰੈਕਟ ਕੋਂਟੈਕਟ ਇੱਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਬਰੀਫਿੰਗਸ ਦੇ ਵਿੱਚ ਥੋੜ੍ਹੀ ਜਿਹੀ ਅੜਚਨ ਜਿਹੜੀ ਆ ਉਹ ਆ ਸਕਦੀ ਆ। ਪਰ ਹੋਪਫੁਲੀ ਜਲਦ ਠੀਕ ਹੋ ਕੇ ਵਾਪਸ ਜਿਹੜਾ ਆ ਉਹ ਪਰਤਣਗੇ। ਅਤੇ ਪਰ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਦੱਸਿਆ ਹੀ ਆ ਵੀ 14 ਦਿਨ ਘੱਟੋ ਘੱਟ 10 ਜਾਂ ਵੱਧ ਤੋਂ ਵੱਧ 14 ਦਿਨ ਤੱਕ ਜਿਹੜੇ ਕੁਆਰੰਟੀਨ ਤਾਂ ਉਹਨਾਂ ਨੂੰ ਕਰਨਾ ਪਊਗਾ। ਡਿਪੈਂਡ ਕਰਦਾ ਵੀ ਕਿੱਦਾਂ ਦੇ ਸਿੰਪਟਮ ਜਿਹੜੇ ਆ ਉਹ ਰਹਿੰਦੇ ਆ। ਜਿੱਦਾਂ UK ਦੇ ਜਿਹੜੇ ਵਰਲਡ ਲੀਡਰਸ ਦੇ ਵਿੱਚੋਂ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਨੂੰ ਜਦੋਂ ਹੋਇਆ ਸੀ ਉਹ ਤਕਰੀਬਨ 3 ਹਫ਼ਤੇ ਵਾਸਤੇ ਜਿਹੜੇ ਆ ਜ਼ੇਰੇ ਇਲਾਜ ਉਸ ਟਾਈਮ UK ਦੇ ਵਿੱਚ ਰਹੇ ਸੀ। ਅਤੇ ਚਲੋ ਉਮੀਦ ਕਰਦੇ ਹਾਂ ਵੀ ਇਹ ਜਲਦ ਠੀਕ ਹੋ ਕੇ ਵਾਪਸ ਜਿਹੜੇ ਆ ਉਹ ਆ ਜਾਣਗੇ। ਜੀ
ਅਗਲੀ ਖਬਰ ਵੱਲ ਚਲੀਏ। ਜਿਹੜੇ ਯੂਐਸ ਸੁਪਰੀਮ ਕੋਰਟ ਦੇ ਨੋਮੀਨੀ ਹੈਗੇ ਆ ਐਮੀ ਕੋਨੇ ਬੈਰਟ, ਉਹਨਾਂ ਨੂੰ ਵੀ ਕਹਿੰਦੇ ਵੀ ਇਸ ਗਰਮੀਆਂ ਦੇ ਵਿੱਚ ਕਰੋਨਾ ਵਾਇਰਸ ਪੋਜ਼ਿਟਿਵ ਹੋਇਆ ਸੀ। ਨਾਲ ਉਹਨਾਂ ਦੇ ਜਿਹੜੇ ਹਸਬੈਂਡ ਆ ਜੈਸੀ ਬੈਰਟ, ਉਹਨਾਂ ਨੂੰ ਵੀ ਹੋਇਆ ਸੀ, ਪਰ ਲੇਟਰ ਔਨ ਉਹ ਰਿਕਵਰ ਕਰ ਗਏ ਹੈਗੇ ਆ। ਜੇ ਯੂਐਸ ਸੁਪਰੀਮ ਕੋਰਟ ਦੇ ਨੋਮੀਨੀ ਐਮੀ ਬੈਰਟ ਦੀ ਗੱਲ ਕਰਦੇ ਜਾਈਏ, ਉਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਹ ਕਿਹਾ, ਰਿਪਬਲਿਕਨ ਸੈਨੇਟਰਸ, ਵੀ ਉਹਨਾਂ ਦੀ ਜਿਹੜੀ ਹੀਅਰਿੰਗ ਆ ਨੋਮੀਨੇਸ਼ਨ ਦੇ ਸੰਬੰਧ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹੂਗੀ, ਉਹਨੂੰ ਅਸੀਂ ਕੰਟੀਨਿਊ ਕਰਾਂਗੇ ਈਵਨ ਦੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈਗਾ। ਜੀ ਬਿਲਕੁਲ। ਮਾਰਕ ਐਸਪਰ ਜਿਹੜੇ ਡਿਫੈਂਸ ਦੇ ਸਕੱਤਰ ਨੇ ਉਹ ਇਸ ਟਾਈਮ ਬਾਹਰ ਨੇ, ਮੁਲਕ ਤੋਂ ਬਾਹਰ ਨੇ, ਅਤੇ ਉਹ ਕਹਿੰਦੇ ਆਪਣੇ ਦੌਰੇ ਨੂੰ ਉਹਨਾਂ ਨੇ ਕੰਟੀਨਿਊ ਜਿਹੜਾ ਉਹ ਰੱਖਿਆ ਹੋਇਆ ਆ। ਸੋ ਅਜਿਹੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਵੀ ਬਹੁਤੀ ਘਬਰਾਉਣ ਵਾਲੀ ਜਿਹੜੀ ਕੋਈ ਚਿੰਤਾ ਵਾਲੀ ਗੱਲ ਨਹੀਂ ਆ। ਉਹ ਜਿਹੜੇ ਸੈਕਟਰੀ ਆਫ ਸਟੇਟ ਜਿਹੜੇ ਹੈਗੇ ਨੇ ਮਾਈਕ ਪੋਂਪੇਓ, ਉਹ ਵਾਪਸ ਆ ਰਹੇ ਨੇ। ਉਹ ਵੀ ਆਪਣੇ ਤੈਅਸ਼ੁਦਾ ਸਕੈਜੂਲ ਦੇ ਹਿਸਾਬ ਦੇ ਨਾਲ ਹੀ ਵਾਪਸ ਜਿਹੜਾ ਉਹ ਆ ਰਹੇ ਨੇ। ਸੋ ਹਰ ਪਾਸਿਓਂ ਵਾਈਟ ਹਾਊਸ ਦੇ ਵਿੱਚ ਇਹ ਦੇਖਿਆ ਜਾ ਰਿਹਾ ਹੈਗਾ ਆ, ਦਿਖਾਇਆ ਇਹ ਜਾ ਰਿਹਾ ਆ, ਜਾਂ ਜੋ ਵੀ ਇਹ ਇਸ਼ਾਰੇ ਮਿਲ ਰਹੇ ਨੇ ਵੀ ਸਾਰਾ ਕੁਛ ਭਲਾ ਚੰਗਾ ਹੈ, ਠੀਕ ਆ। ਅਹਤਿਆਤੀ ਤੌਰ ਦੇ ਉੱਤੇ ਜਿਹੜੇ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ। ਵਾਈਟ ਹਾਊਸ ਦੇ ਦੁਆਰਾ ਇਸ ਤੋਂ ਜ਼ਿਆਦਾ ਜਿਹੜਾ ਹੋਰ ਕੋਈ ਜਾਣਕਾਰੀ ਆ ਉਹ ਨਹੀਂ ਦਿੱਤੀ ਗਈ। ਉਹ ਇੱਕ ਚੀਜ਼ ਦੱਸੀ ਗਈ ਹੈ ਵੀ ਜਿਹੜੀ ਇੱਕ ਗਵਰਨਰ ਦੇ ਨਾਲ ਮੀਟਿੰਗ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਹਿੱਸਾ ਲੈਣਾ ਸੀ, ਉਸ ਨੂੰ ਦੇਖਣਾ ਸੀਗਾ। ਉਹ ਹੁਣ ਉਹਨਾਂ ਦੀ ਥਾਂ 'ਤੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੈਡੋਜ਼ ਜਿਹੜੇ ਆ ਉਹਨਾਂ ਨੇ ਵੀ ਜਿਹੜੇ ਇਸ ਦੇ ਬਾਰੇ ਇਤਲਾਹ ਦਿੱਤੀ ਆ। ਜਿਹੜੀ ਹਰਜੋਤ ਸਿੰਘ ਜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਨੈਂਸੀ ਪਲੋਸੀ ਵਾਲੀ, ਵੀ ਉਹ ਕਹਿੰਦੇ ਵੀ ਸ਼ਾਇਦ ਡੀਲ ਜਿਹੜੀ ਹੁਣ ਜਲਦੀ ਬਣ ਸਕੇ, ਵੀ ਡਾਇਨਾਮਿਕ ਚੇਂਜ ਹੋ ਗਏ ਆ। ਉਹ ਇਸ ਕਰਕੇ ਵੀ ਆ ਵੀ ਕਿਉਂਕਿ ਹੁਣ ਰਾਸ਼ਟਰਪਤੀ ਟਰੰਪ ਜਿਹੜੇ ਕਿ ਖੁਦ ਪਹਿਲਾਂ ਇਸ ਵਾਇਰਸ ਨੂੰ ਹੋਕਸ ਵਗੈਰਾ ਜਿਹੜਾ ਉਹ ਕਹਿੰਦੇ ਰਹੇ ਆ, ਹੁਣ ਖੁਦ ਉਹਦੀ ਚਪੇਟ ਦੇ ਵਿੱਚ ਆਏ ਆ। ਅਤੇ ਹੋ ਸਕਦਾ ਆ ਵੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵਾਲੇ ਜਾਂ ਉਹਨਾਂ ਦੇ ਜਿਹੜੇ ਨਜ਼ਦੀਕੀ ਕੰਮ ਕਰਨ ਵਾਲੇ ਇਸ ਦੀ ਗੰਭੀਰਤਾ ਨੂੰ ਜਿਹੜਾ ਸਮਝਦੇ ਹੋਏ ਜਲਦ ਤੋਂ ਜਲਦ ਡਿਸੀਜਨ ਲੈਣ ਦੀ ਕੋਸ਼ਿਸ਼ ਕਰਨਗੇ। ਕੋਈ ਨਾ ਕੋਈ ਜਿਹੜਾ ਆ ਉਹ ਸਾਂਝੇ ਤੌਰ ਦੇ ਉੱਤੇ ਫੈਸਲਾ ਲੈਣ ਦੀ ਕੋਸ਼ਿਸ਼ ਜਿਹੜੀ ਹੋਊਗੀ। ਅਤੇ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਜਲਦ ਜਿਹੜੇ ਆਮ ਲੋਕ ਵੀ ਜਿਹੜੇ ਇਸ ਤੋਂ ਪੀੜਤ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਰਾਹਤ ਜਿਹੜੀ ਆ ਉਹ ਮਿਲ ਸਕੇ। ਜੀ, ਅਗਲੀ ਖਬਰ ਜਿਹੜੀ ਆ ਰੋਚੈਸਟਰ ਨਿਊਯਾਰਕ ਤੋਂ ਆ ਰਹੀ ਆ, ਜਿੱਥੇ ਕਿ ਰੋਚੈਸਟਰ ਦੀ ਮੇਅਰ ਨੇ ਡੈਨੀਅਲ ਪ੍ਰੂਡੇ ਜਿਹੜਾ ਸੀ ਉਹਦੀ ਮੌਤ ਦੇ ਸੰਬੰਧ ਦੇ ਵਿੱਚ ਉੱਥੇ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਸੀ ਉਹਨੂੰ ਪੂਰੀ ਤਰ੍ਹਾਂ ਸ਼ੇਕ ਅਪ ਕੀਤਾ ਸੀ। ਅਤੇ ਅੱਜ ਉਸ ਹੀ ਜਿਹੜੀ ਮੇਅਰ ਆ ਨਿਊਯਾਰਕ ਸਟੇਟ ਦੇ ਵਿੱਚ, ਇਹ ਜਿਹੜਾ ਟਾਊਨ ਆ ਉੱਥੇ ਦੀ ਮੇਅਰ ਲਵਲੀ ਵੈਰਨ ਨੂੰ ਇੰਡਾਈਟ ਕੀਤਾ ਗਿਆ ਗ੍ਰੈਂਡ ਜੂਰੀ ਵੱਲੋਂ, ਕਿਉਂਕਿ ਉਹਨਾਂ ਨੇ ਕਹਿੰਦੇ ਵੀ ਡੀਫਰਾਡ ਕੀਤਾ ਸੀ, ਇਲੈਕਸ਼ਨ ਲਾਜ਼ ਦੀਆਂ ਵਾਇਲੇਸ਼ਨਸ ਕੀਤੀਆਂ ਸੀਆਂ, ਇਲੀਗਲੀ ਕੋਆਰਡੀਨੇਟ ਕੀਤਾ ਸੀ ਐਕਟੀਵਿਟੀਜ਼ ਤੇ ਐਕਸਪੈਂਡੀਚਰ ਜਿਹੜੇ ਉਹ ਖਰਚੇ ਸ਼ੋਅ ਕਰਦੇ ਆ ਉਹ ਗਲਤ ਸ਼ੋਅ ਕੀਤੇ ਸੀ। ਸੋ ਇਸ ਦੇ ਨਾਲ ਕਹਿੰਦੇ ਵੀ ਉਸ ਨੂੰ ਆਫਿਸ ਦੇ ਵਿੱਚੋਂ ਹਟਾਇਆ ਜਾ ਸਕਦਾ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗ੍ਰੈਂਡ ਜਿਊਰੀ ਦੀ ਬ੍ਰਿਆਨਾ ਟੇਲਰ ਦੇ ਮਾਮਲੇ ਦੇ ਵਿੱਚ ਜਿਹੜੀ ਆਡੀਓ ਆ ਉਹ ਜਿਹੜੀ ਹੁਣ ਸਾਹਮਣੇ ਆਈ ਆ, ਉਸ ਆਡੀਓ ਦੇ ਤਹਿਤ ਇਸ ਚੀਜ਼ ਦੇ ਬਾਰੇ ਪਤਾ ਲੱਗ ਰਿਹਾ ਵੀ ਜਿਹੜੇ ਅਫਸਰ ਆ ਉਹਨਾਂ ਨੇ ਕਹਿੰਦੇ ਟੈਸਟੀਫਾਈ ਕੀਤਾ, ਸਹੁੰ ਖਾ ਕੇ ਇਹ ਦੱਸਿਆ ਆ ਵੀ ਉਹਨਾਂ ਨੇ ਬ੍ਰਿਆਨਾ ਟੇਲਰ ਦੇ ਘਰ ਦੇ ਬਾਹਰ ਜਿਹੜਾ ਨੋ ਨੌਕ ਵਾਰੰਟ ਜਿਸ ਨੂੰ ਆਖਿਆ ਜਾ ਰਿਹਾ ਸੀ, ਉਸ ਦੇ ਘਰ ਦੇ ਬਾਹਰ 6 ਤੋਂ 7 ਵਾਰੀ ਜਿਹੜਾ ਆ ਉਹਨਾਂ ਨੇ ਖੜਕਾਇਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਦਾਖਲ ਹੋਏ ਸੀ ਧੱਕੇ ਦੇ ਨਾਲ, ਕਿਉਂਕਿ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਛ ਵਾਪਰਿਆ। ਗੋਲੀ ਚੱਲੀ ਅਤੇ ਬਾਅਦ ਦੇ ਵਿੱਚ ਜਵਾਬੀ ਕਾਰਵਾਈ 'ਚ ਪੁਲਿਸ ਵਾਲਿਆਂ ਨੇ ਗੋਲੀ ਚਲਾਈ, ਜਿਸ ਦੌਰਾਨ ਬ੍ਰਿਆਨਾ ਟੇਲਰ ਦੀ ਜਿਹੜੀ ਉਹ ਮੌਤ ਹੋਈ ਆ। ਅਜੇ ਤੱਕ ਵੀ ਕਿਸੇ ਵੀ ਅਫਸਰ ਨੂੰ ਬ੍ਰਿਆਨਾ ਟੇਲਰ ਦੀ ਮੌਤ ਦੇ ਵਿੱਚ ਕ੍ਰਿਮੀਨਲੀ ਚਾਰਜ ਜਿਹੜਾ ਆ ਉਹ ਨਹੀਂ ਕੀਤਾ ਗਿਆ। ਸਿਰਫ ਜਿਹੜੇ ਅਫਸਰ ਆ ਉਹਨਾਂ ਜਿਹੜੇ ਇਨਵੋਲਵਡ ਸੀਗੇ ਉਹਨਾਂ ਨੂੰ ਵਾਂਟਨ ਜਿਹੜੇ ਚਾਰਜਸ ਆ ਉਹ ਜਿਹੜੇ ਲਾਏ ਗਏ ਨੇ ਵੀ ਆਂਢੀ ਗੁਆਂਢੀ ਅਪਾਰਟਮੈਂਟਸ ਦੇ ਵਿੱਚ ਉਹਨਾਂ ਦੀ ਜਾਨ ਨੂੰ ਇਸ ਗੋਲੀਬਾਰੀ ਦੇ ਕਰਕੇ ਜਿਹੜਾ ਉਹ ਖਤਰਾ ਬਣਿਆ ਸੀਗਾ। ਜੀ, ਅਗਲੀ ਖਬਰ ਜਿਹੜੀ ਇਕੋਨਮੀ ਦੇ ਨਾਲ, ਜਦੋਂ ਹੀ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਹੈਗੇ ਆ, ਉਸ ਤੋਂ ਬਾਅਦ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਥੱਲੇ ਵੀ ਗਈ ਆ ਅੱਜ। ਅਤੇ ਜੇ ਓਵਰਆਲ ਦੇਖਿਆ ਜਾਵੇ ਕਹਿੰਦੇ ਵੀ ਯੂਐਸ ਦੀ ਜਿਹੜੀ ਇਕੋਨਮੀ ਆ ਉਹਦੀ ਰਿਕਵਰੀ ਹੋਣੀ ਬੜੀ ਹੁਣ ਸਲੋ ਹੋ ਗਈ ਹੈਗੀ ਆ। ਪਹਿਲਾਂ ਕਾਫੀ ਰਿਕਵਰੀ ਹੋ ਗਈ ਸੀ, ਕਿਉਂਕਿ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਫੈਡਰਲ ਗਵਰਨਮੈਂਟ ਵੱਲੋਂ ਖਰਚੇ ਗਏ ਸੀ। ਸੋ ਯੂਐਸ ਇੰਪਲਾਇਰਸ ਨੇ ਸਿਰਫ 6,60,000 ਜਿਹੜੀਆਂ ਨੌਕਰੀਆਂ ਆ ਉਹ ਪਿਛਲੇ ਮਹੀਨੇ ਐਡ ਕੀਤੀਆਂ ਆ। ਇਹ ਕਾਫੀ ਘੱਟ ਹੈਗੀਆਂ, ਜਦੋਂ ਕਿ ਅਗਸਤ ਮਹੀਨੇ ਦੇ ਵਿੱਚ 15 ਲੱਖ
ਨੌਕਰੀਆਂ ਜਿਹੜੀਆਂ ਐਡ ਕੀਤੀਆਂ ਸੀਗੀਆਂ। ਸੋ ਪਿਛਲੇ ਮਹੀਨੇ ਦਾ ਜਿਹੜਾ ਫਿਗਰ ਆ ਉਹ 1.5 ਲੱਖ ਜੌਬਸ ਦੀਆਂ ਜਿਹੜੀਆਂ ਐਕਸਪੈਕਟੇਸ਼ਨ ਸੀਗੀਆਂ ਉਸ ਤੋਂ ਘੱਟ ਸੀਗਾ। ਸੋ ਕੰਜ਼ਿਊਮਰ ਸਪੈਂਡਿੰਗ ਜਿਹੜੀ ਆ ਉਹ ਸਿਰਫ 1% ਹੀ ਇਨਕਰੀਜ਼ ਹੋਈ ਆ ਅਗਸਤ ਦੇ ਵਿੱਚ, ਤੇ ਡਬਲ ਡਿਜਿਟ ਇਨਕਰੀਜ਼ ਹੋਈ ਸੀ ਸਮਰ ਦੇ ਵਿੱਚ। ਪਰਸਨਲ ਇਨਕਮ ਕਾਫੀ ਜ਼ਿਆਦਾ ਜਿਹੜੀ ਆ ਲੋਕਾਂ ਦੀ ਉਹ ਡ੍ਰੌਪ ਹੋਈ ਹੈਗੀ ਆ। 8,37,000 ਹੋਰ ਲੋਕਾਂ ਨੇ ਅਨਪਲਾਇਮੈਂਟ ਇੰਸ਼ੋਰੈਂਸ ਦੇ ਲਈ ਜਿਹੜਾ ਫਾਈਲ ਕੀਤਾ ਹੈਗਾ। ਸੋ ਜੌਬ ਗਰੋਥ ਜਿਹੜੀ ਆ ਉਹ ਕਾਫੀ ਘੱਟ ਹੈਗੀ ਆ। ਤੇ ਇਹੀ ਆ ਵੀ ਆਪਣੇ ਜਿੰਨੇ ਵੀ ਪੰਜਾਬੀ ਰੇਡੀਓ ਯੂਐਸ ਦੇ ਸਰੋਤੇ ਸੁਣ ਰਹੇ ਭਾਈ, ਜਿਹਦੇ ਕੋਲ ਜੌਬ ਹੈਗੀ ਆ ਸੀਰੀਅਸਲੀ ਐਨ ਦਿਲ ਲਾ ਕੇ ਉੱਥੇ ਕੰਮ ਕਰੋ, ਕਿਤੇ ਇਸ ਲਾਲਚ ਨਾ ਕਰੋ ਵੀ ਮੈਨੂੰ ਅਨਪਲਾਇਮੈਂਟ ਮਿਲਦੀ ਆ ਫਿਰ ਬਾਅਦ ਚ ਦੇਖੀ ਜਾਊ। ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਖਾਸ ਕਰਕੇ ਜੌਬ ਮਾਰਕੀਟ ਆ ਉਹ ਕਾਫੀ ਬੈਡ ਰਹਿਣੀ ਆ, ਜਿਹੜੀਆਂ ਖਬਰਾਂ ਆ ਰਹੀਆਂ ਉਹਨਾਂ ਦੇ ਹਿਸਾਬ ਦੇ ਨਾਲ। ਬਿਲਕੁਲ ਹਰਜੋਤ ਸਿੰਘ ਜੀ, ਜੇ ਤੁਸੀਂ ਦੇਖੋ ਵੀ ਏਅਰਲਾਈਨ ਇੰਡਸਟਰੀ ਵਾਲੇ ਕਹਿ ਰਹੇ ਆ ਵੀ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਲੋਕਾਂ ਨੂੰ ਅਸੀਂ ਜਿਹੜਾ ਹੁਣ ਕੱਢ ਦੇਣਾ ਆ। ਡਿਜ਼ਨੀ ਵਾਲਿਆਂ ਨੇ ਕਿੰਨੇ ਹਜ਼ਾਰ ਲੋਕਾਂ ਨੂੰ ਜਿਹੜਾ ਕੱਢਣ ਦਾ ਆਖਿਆ ਆ। ਸੋ ਫਸਟ ਟਾਈਮ ਜਿਹੜੇ ਕਲੇਮ ਕਰਨ ਵਾਲਿਆਂ ਦੀ ਅਨਇੰਪਲੋਇਮੈਂਟ ਕਲੇਮ ਕਰਨ ਵਾਲਿਆਂ ਦੇ ਅਜੇ ਆંકੜੇ ਇਹ 8 ਲੱਖ ਤੋਂ ਥੱਲੇ ਆਏ ਨਹੀਂ ਆ। ਜਦੋਂ ਤੋਂ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਆ ਇਹ ਤਕਰੀਬਨ ਪਿਛਲੇ 1 ਮਹੀਨੇ ਤੋਂ 4-5 ਹਫ਼ਤੇ ਹੀ ਹੋਏ ਆ ਜਿਹੜੇ 8 ਲੱਖ ਤੋਂ ਥੱਲੇ ਆ। ਅਦਰਵਾਈਜ਼ ਤਾਂ ਮਿਲੀਅਨ ਦੇ ਉੱਤੇ ਐਵਰੀ ਵੀਕ ਜਿਹੜੇ ਆਉਂਦੇ ਰਹੇ ਆ। ਅਤੇ ਇਸ ਵਾਰ ਉਮੀਦ ਇਹਨਾਂ ਨੂੰ ਜ਼ਿਆਦਾ ਸੀਗੀ ਵੀ ਨਵੀਆਂ ਨੌਕਰੀਆਂ ਜਿਹੜੀਆਂ ਹੋਣਗੀਆਂ, ਪਰ ਨਵੀਆਂ ਨੌਕਰੀਆਂ ਬਣੀਆਂ ਨਹੀਂ ਆ। ਇਨਫੈਕਟ ਜਿਹੜੀਆਂ ਨੌਕਰੀਆਂ ਆਈਆਂ ਚੱਲ ਰਹੀਆਂ ਸੀਗੀਆਂ ਹਰਜੋਤ ਸਿੰਘ ਜੀ, ਜਿਹੜੀਆਂ PPP ਦੇ ਕਰਕੇ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਉਹਦੇ ਕਰਕੇ ਚੱਲੀਆਂ ਸੀਗੀਆਂ, ਹੁਣ ਉਸ ਦੀ ਮਿਆਦ ਤਕਰੀਬਨ ਮੁੱਕ ਰਹੀ ਆ। ਸੋ ਉਹ ਤੋਂ ਬਾਅਦ ਦੇ ਵਿੱਚ ਹੁਣ ਜਿਨ੍ਹਾਂ ਕੰਪਨੀਆਂ ਦੇ ਕੋਲ ਬਿਜ਼ਨਸ ਬਹੁਤਾ ਨਹੀਂ ਹੋਊਗਾ ਉਹਨਾਂ ਨੂੰ ਫਿਰ ਹੁਣ ਇਹ ਕੌੜਾ ਕੁੱਟ ਤਾਂ ਜਿਹੜਾ ਉਹ ਭਰਨਾ ਹੀ ਪੈਣਾ ਆ। ਇੰਪਲੋਇਰ ਨੂੰ ਵੀ ਜਿਹੜੀ ਪ੍ਰੋਬਲਮ ਆ ਅਤੇ ਇੰਪਲੋਈ ਨੂੰ ਵੀ ਜਿਹੜੀ ਇਹ ਪ੍ਰੋਬਲਮ ਆਉਣੀ ਆ। ਸੋ ਇਹ ਸਿਚੁਏਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਹੁਤੀ ਚੰਗੀ ਜਿਹੜੀ ਆ ਉਹ ਨਜ਼ਰ ਜਿਹੜੀ ਉਹ ਨਹੀਂ ਆ ਰਹੀ ਹੈਗੀ, ਅਨਲੈਸ ਜੇ ਕੋਈ ਸਟਿਮੂਲਸ ਪਲਾਨ ਜਿਹੜਾ ਆ ਉਸ ਦੇ ਉੱਤੇ ਜਿਹੜੇ ਕੋਈ ਸਿਆਹੀ ਜਿਹੜੀ ਉਹ ਨਹੀਂ ਲੱਗਦੀ। ਅਤੇ ਸਟੀਵਨ ਮਨੂਚਿਨ, ਨੈਂਸੀ ਪਲੋਸੀ ਦੋਨੋਂ ਜਾਣੇ ਗੱਲਾਂ ਬਾਤਾਂ ਤਾਂ ਬੜੇ ਚਿਰ ਤੋਂ ਜਿਹੜੇ ਕਰੇ ਜਾ ਰਹੇ ਨੇ, ਪਰ ਅਜੇ ਤੱਕ ਵੀ ਕਿਸੇ ਸਮਝੌਤੇ ਦੇ ਉੱਤੇ ਜਿਹੜਾ ਉਹ ਨਹੀਂ ਬਣ ਰਹੇ। $2.2 ਟ੍ਰਿਲੀਅਨ ਜਦੋਂ ਪਹਿਲੀ ਵਾਰੀ ਸੀ ਬੜੀ ਤੇਜ਼ੀ ਦੇ ਨਾਲ ਉਦੋਂ ਪਾਸ ਹੋਇਆ ਸੀ, ਸਭ ਨੂੰ ਯਾਦ ਹੋਣਾ ਜਿਹੜਾ ਕੇਅਰਸ ਐਕਟ ਸੀਗਾ ਉਦੋਂ ਸਾਰੇ ਜਾਣੇ ਸੀਗੇ। ਪਰ ਇਸ ਵਾਰ ਹੀਰੋਜ਼ ਐਕਟ ਨੂੰ ਜਿਹੜਾ ਪਾਸ ਕਰਨ ਦੇ ਲਈ ਇਹਨਾਂ ਨੇ ਹਰ ਇੱਕ ਜਣਾ ਆਪੋ ਆਪਣੀ ਤੂਤੀ ਜਿਹੜੀ ਉਹ ਵਜਾ ਰਿਹਾ ਆ। ਉਹ ਕੋਈ ਕਿਸੇ ਨੂੰ ਜ਼ਿਆਦਾ ਫਾਇਦਾ ਦੇਣਾ ਚਾਹੁੰਦਾ ਹੈ, ਕੋਈ ਕਿਸੇ ਨੂੰ, ਪਰ ਦੋਨਾਂ ਪਾਸਿਓਂ ਜਿਹੜਾ ਆ ਇੱਕ ਚੀਜ਼ ਨੂੰ ਲੈ ਕੇ ਜਾਂ ਸਾਂਝੇ ਮੰਚ ਨੂੰ ਲੈ ਕੇ ਜਿਹੜਾ ਕੋਈ ਵੀ ਜਿਹੜਾ ਆ ਉਹ ਸਮਝੌਤਾ ਜਿਹੜਾ ਕਿਸੇ ਪਾਸੇ ਨੂੰ ਬਣ ਨਹੀਂ ਰਿਹਾ। ਅੱਜ ਫਿਰ ਇਹਨਾਂ ਨੇ ਆਸ ਜੀ ਮਾੜੀ ਜੀ ਜਗਾਈ ਆ ਵੀ ਕੋਈ ਨਹੀਂ ਗੱਲਬਾਤ ਕਰਾਂਗੇ, ਪਰ ਵੀਕਐਂਡ ਆ ਜਾਂਦਾ ਆ ਅਤੇ ਵੀਕਐਂਡ ਦੇ ਉੱਤੇ ਇਹ ਕਿੱਥੇ ਕੰਮ ਕਰਦੇ ਨੇ, ਆਮ ਲੋਕਾਂ ਨੂੰ ਹੀ ਕੰਮ ਕਰਨਾ ਪੈਂਦਾ ਨੇ। ਇਹਨਾਂ ਦੀ ਤਨਖਾਹ ਇੱਕ ਦਿਨ ਨਹੀਂ ਜਿਹੜੀ ਬੰਦ ਹੋਈ ਹਰਜੋਤ ਸਿੰਘ ਜੀ, ਇਹਨਾਂ ਦੇ ਭੱਤੇ ਉੱਦਾਂ ਦੇ ਉੱਦਾਂ ਹੀ ਚੱਲੀ ਜਾਂਦੇ ਆ। ਤਨਖਾਹਾਂ ਇਹਨਾਂ ਨੇ ਜਦੋਂ ਵਧਾਉਣੀਆਂ ਹੁੰਦੀਆਂ ਬੜੇ ਸੋਹਣੇ ਬਾਈ ਪਾਰਟੀਜ਼ਨ ਇਹ ਹੋ ਜਾਂਦੇ ਆ, ਅਤੇ ਜਦੋਂ ਹੁਣ ਲੋਕਾਂ ਦੀ ਬਿਜ਼ਨਸਿਸ ਦੀ ਗੱਲ ਆਈ ਆ ਤਾਂ ਦੂਜੀ ਵਾਰੀ ਜਿਹੜਾ ਇਹ ਬੜਾ ਸੰਕੋਚ ਜਿਹੜਾ ਉਹ ਕਰ ਰਹੇ ਆ। ਨੋ ਡਾਊਟ ਵੀ ਜਦੋਂ ਆਪਾਂ ਸਪੈਂਡਿੰਗ ਇੰਨੀ ਕਰਨੀ ਹੁੰਦੀ ਆ ਸੋਚ ਸਮਝ ਕੇ ਜਿਹੜੀ ਉਹ ਕਰਨੀ ਚਾਹੀਦੀ ਆ, ਪਰ ਇੱਦਾਂ ਦੇ ਹਾਲਾਤ ਇਹ ਨਹੀਂ ਆ ਨਾ ਵੀ ਹਰ ਸਾਲ ਆਉਂਦੇ ਆ। ਕਦੀ ਜ਼ਿੰਦਗੀ ਦੇ ਵਿੱਚ ਇੱਕ ਅੱਧੀ ਵਾਰੀ ਇੱਦਾਂ ਦੇ ਹਾਲਾਤ ਜਿਹੜੇ ਆ ਉਹ ਬਣਦੇ ਨੇ, ਜਿਸ ਦੇ ਕਰਕੇ ਇਹ ਸਿਚੁਏਸ਼ਨ ਬਣੀ ਆ। ਇਸ ਵਾਇਰਸ ਨੇ ਤਾਂ ਪੂਰੀ ਦੁਨੀਆ ਨੂੰ ਹੀ ਜਿਹੜਾ ਜੜੋਂ ਹਿਲਾ ਕੇ ਰੱਖ ਦਿੱਤਾ ਹੋਇਆ ਆ। ਬਿਲਕੁਲ 4 ਮਿਲੀਅਨ ਯੂਐਸ ਦੇ ਵਿੱਚ ਜਿਹੜੀਆਂ ਜੌਬਸ ਹੈਗੀਆਂ ਉਹ ਪਰਮਾਨੈਂਟਲੀ ਖਤਮ ਹੋ ਗਈਆਂ ਆ। ਬਹੁਤ ਸਾਰੀਆਂ ਉਹਨਾਂ 'ਚ ਪਾਰਟ ਟਾਈਮ ਵੀ ਲੋਕ ਕੰਮ ਕਰਦੇ ਸੀ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਵੱਡੀਆਂ ਕੰਪਨੀਆਂ ਵਾਲਟ ਡਿਜ਼ਨੀ, ਆਲ ਸਟੇਟ ਇੰਸ਼ੋਰੈਂਸ, ਰੇਥੀਅਨ ਟੈਕਨੋਲੋਜੀਜ਼, ਗੋਲਡਮੈਨ ਸ਼ੈਕ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਲੇ ਆਫ ਕੀਤੇ ਹੈਗੇ ਆ। ਅਮਰੀਕਨ ਏਅਰਲਾਈਨ, ਯੂਨਾਈਟਿਡ ਏਅਰਲਾਈਨ, ਉਹਨਾਂ ਨੇ 32,000 ਦੇ ਕਰੀਬ ਲੋਕ ਜਿਹੜੇ ਆ ਲੇ ਆਫ ਕੀਤੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਗੂਲਸ ਵੀ ਇੱਕ ਪ੍ਰੋਫੈਸਰ ਹੈਗੇ ਯੂਨੀਵਰਸਿਟੀ ਆਫ ਸ਼ਿਕਾਗੋ ਦੇ ਵਿੱਚ, ਉਹ ਬਿਜ਼ਨਸ ਸਕੂਲ ਦੇ ਹੈੱਡ ਆ। ਉਹ ਕਹਿੰਦੇ ਪਈ ਜਿਹੜੇ ਇੰਨੇ ਨੰਬਰ ਵੱਧ ਰਹੇ ਆ ਇਹ ਬਹੁਤ ਹੀ ਖਤਰਨਾਕ ਹੈਗੇ ਅਮਰੀਕਾ ਦੀ ਇਕੋਨਮੀ ਦੇ ਲਈ, ਪਈ ਇਹਨਾਂ ਨੂੰ ਬਹੁਤ ਲੰਮਾ ਸਮਾਂ ਲੱਗੂਗਾ। ਕਹਿੰਦੇ ਕਈ ਤਾਂ ਹੋ ਸਕਦਾ ਦਹਾਕੇ ਲੱਗ ਸਕਦੇ ਹੈਗੇ ਆ ਇਸ ਰਿਕਵਰੀ ਦੇ ਲਈ। ਅਤੇ ਦੂਸਰਾ ਉਹਨਾਂ ਨੇ ਜਿਹੜੇ ਲੋਕ ਅਨਪਲਾਈਡ ਹੋਏ ਆ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਕਿਹਾ ਵੀ ਜਿੰਨੇ ਲੋਕ ਜਿਹੜੇ ਅਨਪਲਾਈਡ ਹੋਏ ਆ, ਜਿੰਨਾ ਲੰਮਾ ਸਮਾਂ ਉਹ ਮਾਰਕੀਟ ਤੋਂ ਬਾਹਰ ਰਹਿਣਗੇ ਅਤੇ ਉਹਨਾਂ ਨੂੰ ਫਿਊਚਰ ਦੇ ਵਿੱਚ ਜਿਹੜੀ ਨਵੀਂ ਜੌਬ ਲੱਭਣੀ ਆ ਉਨੀ ਹੀ ਜ਼ਿਆਦਾ ਜਿਹੜੀ ਔਖੀ ਹੋਊਗੀ। ਬਿਲਕੁਲ, ਜਿਹੜੇ ਹਰਜੋਤ ਸਿੰਘ ਜੀ ਇਹ 2007-2008 ਦੇ ਰਿਸੈਸ਼ਨ ਦੀਆਂ ਝਲਕਾਂ ਜਿਹੜੀਆਂ ਹੁਣ ਇਸ ਨੇ ਦੁਬਾਰਾ ਦੇਣੀਆਂ ਜਿਹੜੀਆਂ ਸ਼ੁਰੂ
ਕੀਤੀਆਂ ਹੋਈਆਂ ਆ। ਸੋ ਆਪਾਂ ਜਦੋਂ ਤੋਂ ਇਹ ਕਿਉਂਕਿ ਰਿਸੈਸ਼ਨ ਤਾਂ ਆਇਆ ਹੈਗਾ, ਨੋ ਡਾਊਟ, ਕੋਈ ਮੰਨੇ ਜਾਂ ਨਾ ਮੰਨੇ ਵੀ ਰਿਸੈਸ਼ਨ ਹੈ ਜਾਂ ਨਹੀਂ, ਸਾਰੀਆਂ ਚੀਜ਼ਾਂ ਦੇ ਵਿੱਚ ਗਿਰਾਵਟ ਆਪਾਂ ਜਿਹੜੀ ਉਹ ਦੇਖ ਰਹੇ ਹਾਂ। ਸੇਲਸ ਦੇ ਵਿੱਚ ਗਿਰਾਵਟ ਜਿਹੜੀ ਉਹ ਹੈਗੀ ਆ। ਕੰਪਨੀਆਂ ਇਸੇ ਕਰਕੇ ਇਸ ਟਾਈਮ ਕਹਿ ਲਓ ਵੀ ਸੇਲ ਕਰ ਰਹੀਆਂ ਨੇ, ਕਿਉਂਕਿ ਇਹਨਾਂ ਨੂੰ ਕਾਫੀ ਫੈਡਰਲ ਮਨੀ ਜਿਹੜੀ ਉਹ ਵੰਡੀ ਗਈ ਆ, ਦਿੱਤੀ ਗਈ ਹੈਗੀ ਆ। ਵੰਸ ਦੈਟ ਇਜ਼ ਓਵਰ, ਜਦੋਂ ਉਹ ਖਤਮ ਹੋ ਗਈ, ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਪਤਾ ਲੱਗਣਾ ਵੀ ਅਸਲ 'ਚ ਭਾਂਡੇ ਕਿਹਦੇ ਜਿਹੜੇ ਆ ਉਹ ਖੜਕ ਰਹੇ ਹੈਗੇ ਨੇ। ਸੋ ਕਿਸੇ ਨੇ ਕੋਈ ਵੀ ਜਿਹੜਾ ਵੱਡਾ ਫੈਸਲਾ, ਖਾਸ ਕਰਕੇ ਫਾਈਨੈਂਸ਼ੀਅਲ ਆਰਥਿਕ ਤੌਰ ਦੇ ਉੱਤੇ ਜਿਸ ਨੇ ਵੀ ਲੈਣਾ ਆ, ਉਹ ਬਹੁਤ ਹੀ ਸੋਚ ਸਮਝ ਕੇ, ਠੰਡੇ ਦਿਮਾਗ ਦੇ ਨਾਲ, ਦੂਰ ਦੀ ਅਤੇ ਲਾਗੇ ਦੀ ਦੋਨੋਂ ਹੀ ਚੀਜ਼ਾਂ ਦੀ ਜਿਹੜੀ ਸੋਚ ਸਮਝ ਕੇ ਲਵੇ। ਅਸੀਂ ਤੁਹਾਨੂੰ ਕੋਈ ਫੈਸਲਾ ਲੈਣ ਤੋਂ ਮਨਾ ਨਹੀਂ ਕਰ ਰਹੇ, ਪਰ ਇਹ ਆ ਵੀ ਹਾਂ, ਜਿਹੜਾ ਜ਼ਰੂਰ ਸੋਚ ਸਮਝ ਕੇ, ਜਿੱਥੇ ਇੱਕ ਵਾਰੀ ਸੋਚਦੇ ਸੀ ਉੱਥੇ 2-3 ਵਾਰੀ ਸੋਚ ਕੇ ਜਿਹੜਾ ਆ ਉਸ ਚੀਜ਼ ਨੂੰ ਜਿਹੜਾ ਉਹ ਫੈਸਲਾ ਲਓ। ਸਿਚੁਏਸ਼ਨ ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੀ ਜਿਹੜੀ ਉਹ ਬਣ ਸਕਦੀ ਹੈਗੀ ਆ। ਅਗਲੀ ਖਬਰ ਜਿਹੜੀ ਹੈ ਇੱਕ ਥੋੜੀ ਜਿਹੀ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਡਿਸਕਸ ਕਰਾਂਗੇ। ਕੱਲ ਨੂੰ ਜਿਹੜਾ ਸਾਡਾ ਸ਼ੋਅ ਆ ਸੈਚਰਡੇ ਨੂੰ ਸਵੇਰ ਨੂੰ ਜਿਹੜਾ 9 ਵਜੇ ਤੋਂ ਲੈ ਕੇ 10 ਸਵਾ 10 ਵਜੇ ਤਾਈਂ ਹੁੰਦਾ ਹੈ। ਜੇ ਤਿਰਕੀਆਣਾ ਸਾਹਿਬ ਸਾਡੇ ਨਾਲ ਜੁੜਦੇ ਇਮੀਗ੍ਰੇਸ਼ਨ ਦੇ ਲਾਇਰ। ਅੱਜ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਕਹਿੰਦੇ ਭਈ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਹੁਣ ਜਿਹੜੇ ਇਮੀਗ੍ਰੈਂਟਸ ਇਲੀਗਲ ਜਾਂ ਲੀਗਲ ਵਾਇਲੇਟਰਸ ਹੈਗੇ ਆ, ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੇਸ਼ਨ ਕਰਦੇ, ਉਹਨਾਂ ਦੇ ਬਿੱਲ ਬੋਰਡ ਲਾਉਣ ਜਾ ਰਹੇ ਆ ਪੈਂਸਿਲਵੇਨੀਆ ਸਟੇਟ ਦੇ ਵਿੱਚ। ਸੋ ਇਹ ਜਿਹੜੀ ਸਟੇਟ ਆ ਇਹ ਕਾਫੀ ਇਲੈਕਸ਼ਨ ਦੇ ਲਈ ਵੀ ਬਹੁਤ ਇੰਪੋਰਟੈਂਟ ਹੈਗੀ ਆ। ਸੋ ਇਸ ਤਰ੍ਹਾਂ ਦੀਆਂ ਖਬਰਾਂ। ਇੱਕ ਖਬਰ ਇਹ ਵੀ ਆ ਰਹੀ ਆ ਵੀ ਜਿਹੜੇ ਲੋਕ ਹੁਣ ਕਿਸੇ ਦਾ ਜਦੋਂ ਤੁਸੀਂ ਸਪਾਂਸਰ ਕਰਦੇ ਆ, ਉਹਨੂੰ ਐਫੀਡੇਵਿਟ ਆਫ ਸਪੋਰਟ ਦਿੰਦੇ ਆ, ਤੇ ਉਹਨਾਂ ਦੇ ਜਿਹੜੇ ਟੈਕਸ ਰਿਟਰਨ ਤਾਂ ਪਹਿਲਾਂ ਨਾਲ ਲੱਗਦੇ ਸੀ, ਹੁਣ ਕ੍ਰੈਡਿਟ ਰਿਪੋਰਟ ਵੀ ਜਿਹੜੀ ਆ ਉਹ ਨਾਲ ਲੱਗਿਆ ਕਰੂਗਾ ਜੀ। ਸੋ ਇਹ ਕਾਫੀ ਹੀ ਜ਼ਿਆਦਾ ਜਿਹੜਾ ਨਾ ਹਰਜੋਤ ਸਿੰਘ ਜੀ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਚੇਂਜ ਹੋ ਰਹੀਆਂ। ਸੋ ਕੱਲ੍ਹ ਆਪਾਂ ਉਸ ਦੇ ਉੱਤੇ ਹੀ ਜਿਹੜੀ ਚਰਚਾ ਆ ਉਹ ਵਿਚਾਰ ਜਿਹੜੇ ਉਹ ਕਰਾਂਗੇ। ਇਮੀਗ੍ਰੇਸ਼ਨ ਦਾ ਕਿੱਦਾਂ ਜਿਹੜਾ ਇਸ ਟਾਈਮ ਸਿਸਟਮ ਆ ਟੋਟਲੀ ਜਿਹੜਾ ਆ ਕਹਿ ਲਓ ਵੀ ਮੂੰਹ ਦੇ ਮੂੰਹ ਜਿਹੜਾ ਹੋ ਗਿਆ ਜਾਂ ਉਲਟ ਹੋ ਗਿਆ। ਟੋਟਲੀ ਮੂੰਹ ਦੇ ਮੂੰਹ ਨਹੀਂ ਕਹਿ ਸਕਦੇ ਵੀ ਟੋਟਲੀ ਸਿਰ ਉੱਤੇ ਅਤੇ ਲੱਤਾਂ ਜਿਹੜਾ ਸਿਰ ਠਾਂ ਦੇ ਲੱਤਾਂ ਤਾਂ ਵਾਲਾ ਗੱਲ ਜਿਹੜੀ ਉਹ ਬਣੀ ਪਈ ਆ। ਸਿਚੁਏਸ਼ਨ ਕਾਫੀ ਜਿਹੜੀ ਉਸ ਦੇ ਵਿੱਚ ਵੀ ਚੇਂਜਿਸ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ। ਸੋ ਜੇ ਦੇਖਿਆ ਜਾਵੇ ਤਾਂ ਪਹਿਲੋਂ ਮੁੱਦਾ ਸੀਗਾ ਬਹੁਤ ਵੱਡਾ ਇਮੀਗ੍ਰੇਸ਼ਨ ਦਾ ਇਸ ਇਲੈਕਸ਼ਨ ਦੇ ਵਿੱਚ, ਪਰ ਉਹ ਹੁਣ ਇਸ ਟਾਈਮ ਬਿਲਕੁਲ ਠੰਡੇ ਬਸਤੇ ਦੇ ਵਿੱਚ ਆ। ਰੀਜ਼ਨ ਕੀ ਆ ਵੀ ਇਕਨੋਮਿਕ ਤੌਰ ਦੇ ਉੱਤੇ ਅਤੇ ਹੈਲਥ ਨੂੰ ਲੈ ਕੇ, ਸੇਫਟੀ ਨੂੰ ਲੈ ਕੇ ਅਤੇ ਰੇਸ਼ੀਅਲ ਡਿਵਾਈਡ ਆ ਉਸ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਹੁਣ ਇਸ ਇਲੈਕਸ਼ਨ ਦੇ ਵਿੱਚ ਉਹ ਜ਼ਿਆਦਾ ਹੋਣੀ ਆ। ਇਮੀਗ੍ਰੇਸ਼ਨ ਕਿਤੇ ਨਾ ਕਿਤੇ ਜਿਹੜੀ ਉਹ ਬੈਕ ਸੀਟ ਦੇ ਉੱਤੇ ਇਹ ਚਲਾ ਗਿਆ ਹੈਗਾ ਆ। ਸੋ ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦੇ ਵਿੱਚ ਬਣਨਾ ਹੈ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ। ਇੱਕ ਹੋਰ ਜ਼ਰੂਰ ਆਪਾਂ ਇੰਪੋਰਟੈਂਟ ਖਬਰ ਸਾਂਝੀ ਕਰਨੀ ਹੈ। ਰਾਜਕਰਵੀਰ ਸਿੰਘ ਜੀ, ਜਿਹੜੇ ਬਹੁਤ ਸਾਰੇ ਸਰੋਤੇ ਸਾਡੇ ਸੁਣਦੇ ਆ, ਜਦੋਂ ਕਰੋਨਾ ਵਾਇਰਸ ਪੈਂਡੇਮਿਕ ਸ਼ੁਰੂ ਹੋਇਆ ਸੀ, ਉਹਨਾਂ ਨੂੰ ਜਿਹੜੀਆਂ ਸਪੈਸ਼ਲ ਫਲਾਈਟਸ ਡਿਪਾਰਟਮੈਂਟ ਆਫ ਸਟੇਟ ਲੈ ਕੇ ਆਏ ਸੀ ਇੱਥੇ, ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਪੈਸੇ ਚਾਰਜ ਕਰਾਂਗੇ। ਹੁਣ ਉਹਨਾਂ ਨੂੰ ਜਿਹੜੇ ਵੀ ਲੋਕ ਆਏ ਸੀ ਏਅਰਲਾਈਨ ਦੇ ਰਾਹੀਂ, ਉਹਨਾਂ ਨੂੰ ਲੈਟਰ ਜਿਹੜੇ ਆ ਡਿਪਾਰਟਮੈਂਟ ਆਫ ਸਟੇਟ, US ਸਟੇਟ ਡਿਪਾਰਟਮੈਂਟ ਵੱਲੋਂ ਆਉਣੇ ਸ਼ੁਰੂ ਹੋ ਗਏ ਆ ਵੀ ਤੁਹਾਡੇ ਜਿਹੜੇ $2500 ਦੇ ਕਰੀਬ ਜਿਹੜੀ ਟਿਕਟ ਸੀਗੀ, ਤੇ ਉਹ ਤੁਸੀਂ ਹੁਣ ਪੈਸੇ 30 ਦਿਨਾਂ ਦੇ ਵਿੱਚ ਜਿਹੜੇ ਆ ਜਮ੍ਹਾਂ ਕਰਾ ਦਿਓ। ਜੇ ਨਾ ਜਮ੍ਹਾਂ ਕਰਾਏ ਤੇ ਫਿਰ ਉਹਨਾਂ ਦੇ ਜਿਹੜੇ ਉਹਦੇ ਉੱਤੇ ਇੰਟਰਸਟ ਵੀ ਪੈਣਾ ਸ਼ੁਰੂ ਹੋ ਜਾਊਗਾ। ਸੋ ਇਹ ਲੈਟਰ ਜਿਹੜੇ ਆ, ਇਹਦੇ ਬਾਰੇ ਆਪਾਂ ਆਉਣ ਵਾਲੇ ਦਿਨਾਂ 'ਚ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ। ਅੱਜ ਹੀ ਸਾਡੇ ਸਰੋਤੇ ਉਹਨਾਂ ਦੇ ਜਿਹੜੇ ਪਿਤਾ ਜੀ ਆਏ ਸੀ, ਉਹਨਾਂ ਨੂੰ ਲੈਟਰ ਆਇਆ ਤੇ ਉਹਨਾਂ ਨੇ ਲੈਟਰ ਸਾਨੂੰ ਭੇਜਿਆ ਵੀ ਆ ਵੀ ਕਹਿੰਦੇ ਭਈ $2500 ਕੁਛ ਡਾਲਰ ਹੈਗੇ ਆ, ਉਹ ਤੁਸੀਂ ਇਮੀਡੀਏਟਲੀ ਜਿਹੜੇ ਜਮ੍ਹਾਂ ਕਰਾਓ, ਕਿਉਂਕਿ ਤੁਹਾਨੂੰ ਅਸੀਂ ਉੱਥੋਂ ਲੈ ਕੇ ਆਏ ਸੀ। ਜੀ ਬਿਲਕੁਲ, ਉਸ ਟਾਈਮ ਦੇ ਉੱਤੇ ਜਿਹੜੇ ਉਹ ਜ਼ਰੂਰ ਆਏ ਸੀ। ਬਹੁਤ ਸਾਰੀਆਂ ਲੋਕਾਂ ਨੂੰ ਜਿਹੜੇ ਉਦੋਂ ਮਜਬੂਰੀਆਂ ਵੀ ਸੀਗੀਆਂ, ਜ਼ਰੂਰੀ ਵੀ ਸੀਗਾ ਉਹਨਾਂ ਦਾ ਆਉਣਾ। ਸੋ ਚੰਗੇ ਆ ਜਿਹੜੇ ਸਮੇਂ ਸਿਰ ਜਿਹੜੇ ਉਹ ਪਹੁੰਚ ਗਏ ਨੇ, ਨਹੀਂ ਤਾਂ ਅਜੇ ਵੀ ਕਈ ਲੋਕ ਜਿਹੜੇ ਉਹ ਖੱਜਲ ਆ ਉਹ ਉਦੋਂ ਵੀ ਬਹੁਤ ਹੋਏ ਅਤੇ ਕਈ ਵੀ ਜਿਹੜੇ ਅਜੇ ਹੋ ਰਹੇ ਨੇ। ਸੋ ਕਿਰਪਾ ਕਰਕੇ ਜਿਨ੍ਹਾਂ ਨੂੰ ਉਹ ਚਿੱਠੀ ਆਉਂਦੀ ਆ ਉਸ ਨੂੰ ਅਜਾਈ ਨਾ ਜਾਣ ਦਿਓ। ਸਟੇਟ ਡਿਪਾਰਟਮੈਂਟ ਵੱਲੋਂ ਚਿੱਠੀ ਆਉਣੀ ਆ, ਬਾਕੀ ਚਿੱਠੀਆਂ ਵਾਂਗੂ ਇਹਨੂੰ ਨਾ ਕਿਤੇ ਸੁੱਟ ਦਿਓ ਵੀ ਪਤਾ ਨਹੀਂ ਸਟੇਟ ਡਿਪਾਰਟਮੈਂਟ ਨੇ ਜਿਹੜੀ ਉਹ ਕਿਹੜੀ ਚਿੱਠੀ ਪਾਤੀ ਆ। ਅਤੇ ਮੇਕ ਸ਼ੋਰ ਕਰ ਲਿਓ ਵੀ ਉਹ ਚਿੱਠੀ ਦਾ ਤੁਸੀਂ ਜਵਾਬ ਸਮੇਂ ਸਿਰ ਜਿਹੜਾ ਉਹ ਦਿੱਤਾ ਜਾਵੇ, ਕਿਉਂਕਿ SSN ਵੀ ਉਹਨਾਂ ਦੇ ਕੋਲ ਹੈਗਾ, ਤੁਹਾਡਾ ਸਾਰੀਆਂ ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਕੋਲ ਮੌਜੂਦ ਆ। ਜੇ ਕੱਲ੍ਹ ਨੂੰ ਤੁਸੀਂ ਉਹ ਨਹੀਂ ਦਿੰਦੇ ਤਾਂ ਫਿਰ ਤੁਹਾਨੂੰ ਜਿਹੜੀ ਉਹ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ, ਲੀਨ ਪੈ ਸਕਦੀ ਆ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇੰਟਰਸਟ ਵੀ ਫਿਰ ਬਾਅਦ ਦੇ ਵਿੱਚ ਜਿਹੜਾ ਉਸ ਦੇ ਉੱਤੇ ਦੇਣਾ ਪੈ ਸਕਦਾ ਆ। ਸੋ ਛੱਡ ਨਹੀਂ ਰਹੇ। ਟੋਟਲ ਅਮਾਊਂਟ ਮੈਂ ਦੱਸਦਾ ਜਾਵਾਂ, ਪਰ ਪਰਸਨ $2538 ਤੇ 9 ਸੈਂਟ ਦਾ ਜਿਹੜਾ ਲੈਟਰ ਆਇਆ ਹੈਗਾ ਜੀ ਪਰ ਪਰਸਨ।
ਜੀ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਕੱਲ ਨੂੰ ਦੱਸ ਜਾਈ ਵੀ ਸਵੇਰੇ ਜਿਹੜੇ ਭਾਰਤੀ ਕੌਂਸਲੇਟ ਦੇ ਬਾਹਰ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਉੱਥੋਂ ਦੀ ਹਕੂਮਤ ਦੇ ਖਿਲਾਫ ਜਿਹੜਾ ਭਾਰੀ ਰੋਸ ਪ੍ਰਦਰਸ਼ਨ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਸੈਨ ਫਰਾਂਸਿਸਕੋ ਦੀ ਕੌਂਸਲੇਟ ਦੇ ਬਾਹਰ ਸਵੇਰੇ 10 ਵਜੇ। ਸੋ ਹੁਮ ਹੁਮਾ ਕੇ ਜਿਹੜੇ ਵੀ ਸਰੋਤੇ ਸਾਡੇ ਸੁਣ ਰਹੇ ਨੇ YouTube Facebook ਦੇ ਉੱਤੇ ਦੇਖ ਰਹੇ ਨੇ ਉਹ ਜ਼ਰੂਰ ਹੁਮ ਹੁਮਾ ਕੇ ਜਿਹੜੇ ਵੀ ਉੱਥੇ ਇਰਦ ਗਿਰਦ ਨੇ ਨਜ਼ਦੀਕ ਨੇ ਉਹ ਉੱਥੇ ਪਹੁੰਚੋ ਅਤੇ ਇਸ ਪ੍ਰਦਰਸ਼ਨ ਦੇ ਵਿੱਚ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕਰੋ। ਅਤੇ ਜਾਣ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦੇ ਬਾਰੇ ਦੱਸ ਜਾਈਏ, ਅੱਜ ਡਾਓ ਜੋਨਸ ਦੇ ਵਿੱਚ ਤਕਰੀਬਨ 0.5% ਦੀ ਗਿਰਾਵਟ ਦੇਖੀ ਗਈ, 134 ਪੁਆਇੰਟ ਡਿੱਗਿਆ, 27,682 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 251 ਪੁਆਇੰਟ ਦਾ ਘਾਟਾ ਹੋਇਆ, 11,075 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 32 ਪੁਆਇੰਟ ਡਿੱਗੇ, 3348 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1904 ਪ੍ਰਤੀ ਆਉਂਸ ਰਹੀ। ਇੱਕ US$ ਦੀ ਕੀਮਤ 73 ਰੁਪਏ 32 ਪੈਸੇ ਰਹੀ ਆ। ਤੇ ਜੇ ਆਪਣੇ ਗੁਆਂਢੀ ਮੁਲਕ ਦੇ ਕੈਨੇਡੀਅਨ ਡਾਲਰ ਦੇ ਮੁਤਾਬਕ ਦੇਖਦੇ ਜਾਈਏ, ਇੱਕ US$ ਦੇ ਮੁਤਾਬਕ ਕੈਨੇਡਾ ਦੇ $1.33 ਰਹੇ ਆ। ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਦਾਂ ਹੀ ਤੁਹਾਨੂੰ ਅਪਡੇਟਸ ਆਪਾਂ ਜਿਹੜੇ ਉਹ ਦਿੰਦੇ ਰਹਾਂਗੇ। ਰਾਸ਼ਟਰਪਤੀ ਟਰੰਪ ਦਾ COVID-19 ਦੇ ਕਰਕੇ ਕੀ ਹਾਲਾਤ ਨੇ, ਜੇ ਕੁਛ ਉਸ ਦੇ ਵਿੱਚ ਕੋਈ ਮੇਜਰ ਅਪਡੇਟਸ ਆਉਂਦੀ ਆ ਤਾਂ ਆਪਾਂ ਜ਼ਰੂਰ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਰਹਾਂਗੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।